पंजाब तो लहंगे हल आउंदे ने, लहंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ। ਇੱਥੇ ਵਿਸਾਖੀ ਦਾ ਮੇਲਾ ਸ਼ੁਰੂ ਆ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ ਇੱਥੇ ਮੌਜੂਦ ਆ। ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਜੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਬਿਲਕੁਲ ਠੀਕ ਹੈ ਜੀ। ਅੱਛਾ ਜੀ, ਵੈਲਕਮ ਕਰਦੇ ਹਾਂ ਤੁਹਾਨੂੰ ਪਾਕਿਸਤਾਨ ਦੀ ਇੱਥੇ ਧਰਤੀ ਤੇ ਤੁਸੀਂ ਆਏ ਆ ਨਨਕਾਣਾ ਸਾਹਿਬ ਵਿਸਾਖੀ ਮੇਲੇ ਤੇ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੇ ਇਲਾਕੇ ਚੋਂ ਆਏ ਆ ਜੀ? ਅਸੀਂ ਜੀ ਹਰਿਆਣੇ ਦੇ ਸਰਸਾ ਜ਼ਿਲ੍ਹਾ ਚੋਂ ਆਏ ਹਾਂ ਜੀ। ਅੱਛਾ ਜੀ। ਪਿੰਡ ਮੌਜਦੀਨ ਹੈ ਜੀ। ਅੱਛਾ ਜੀ। ਤੇ ਆਪਣਾ ਨਾਮ ਕੀ ਆ? ਨਾਮ ਓਂਕਾਰ ਸਿੰਘ ਕੰਬੋਜ ਹੈ ਜੀ। ਅੱਛਾ, ਹਾਂਜੀ। ਠੀਕ ਹੈ। ਆਪਣਾ ਕੀ ਨਾਮ ਜੀ? ਮੇਰਾ ਨਾਮ ਜੀ ਕਸ਼ਮੀਰ ਚੰਦ ਥਿੰਦ। ਅੱਛਾ। ਅਸੀਂ ਚੜ੍ਹਦੇ ਪੰਜਾਬ ਜ਼ਿਲ੍ਹਾ ਸਾਡਾ ਹੈਗਾ ਫਿਰੋਜ਼ਪੁਰ ਜੀ, ਤਹਿਸੀਲ ਗੁਰੂ ਹਰਸਾਏ, ਸਾਡਾ ਪਿੰਡ ਜੋ ਹੈ ਜੀਵਾ ਰਹੀ ਹੈ। ਅੱਛਾ, ਹਾਂ। ਗੁਰੂ ਹਰਸਾਈ ਤੋਂ ਤੁਸੀਂ ਆਏ ਹੋ? ਹਾਂਜੀ ਹਾਂਜੀ ਬਿਲਕੁਲ ਗੁਰੂ। ਮੈਂ ਇੱਕ ਬੰਦੇ ਦਾ ਇੰਟਰਵਿਊ ਕੀਤਾ ਇਸ ਪਿੰਡ ਦੇ ਦਾ। ਅੱਛਾ ਅੱਛਾ ਜੀ। ਆਪਣਾ ਕੀ ਨਾਮ ਜੀ? मेरा नाम जी जगतार सिंह है। ਅੱਛਾ पिंड मेरा रौली है, डिस्ट्रिक्ट मोगा। ਅੱਛਾ मोगे नाल पिंड पैंदा है ते दर्शन करन आए हैं। ਭਾਈ ਜੀ ਆਪਣਾ ਕੀ ਨਾਮ ਹੈ? ਗੁਰਮੀਤ ਸਿੰਘ ਮੇਰਾ ਨਾਮ ਹੈ ਜੀ। ਤੁਸੀਂ ਕਿਹੜੇ ਇਲਾਕੇ ਤੋਂ? ਸਰਸੇ ਤੋਂ। ਮੌਜ ਦੀ ਨਹੀਂ ਪਿੰਡ ਹੈ ਜੀ, ਨੰਬਰਦਾਰਾਂ ਦਾ ਜੀ ਸੇਮ। ਹੁਣ ਨਾਲ ਹੀ ਆਏ ਤੁਸੀਂ? ਇਹ ਸਾਡੇ ਵੀਰ ਆਇਆ ਜੀ ਰੌਲੀ ਤੋਂ। ਅਸੀਂ ਰੌਲਾ ਤਾਂ ਸੁਣਿਆ ਸੀ, ਰੌਲੀ ਵੀ ਪਤਾ ਲੱਗ ਗਿਆ ਵੀ ਰੌਲੀ ਵੀ ਕੋਈ ਹੈਗੀ ਆ। ਦੱਸੋ ਕਿਦਾਂ ਲੱਗਾ ਤੁਹਾਨੂੰ? ਕਿੰਨੀ ਵਾਰੀ ਆਏ ਪਹਿਲੇ? मैं जी सन 12 ਚ ਆਇਆ ਸੀ ਅੱਗੇ। ਅੱਛਾ। ਉਦੋਂ ਮੇਰੇ ਨਾਲ ਸੀ ਕਿ ਅਸੀਂ ਤਿੰਨ ਕੁ ਬੰਦੇ, ਸਾਨੂੰ ਇੰਨੀ ਪਤਾ ਨਹੀਂ ਸੀ ਵੀ ਕੀ ਕਮਰਾ ਲੈਣਾ ਕੀ ਨਹੀਂ ਕਮਰਾ ਲੈਣਾ। ਤੇ ਮੈਂ ਗੱਲਾਂ ਕੁਝ ਉਹੋ ਜਿਹੀਆਂ ਵਿੱਚ ਕਰੂੰਗਾ। ਕਰੋ ਕਰੋ। ਲੇਕਿਨ ਜਦੋਂ ਅਸੀਂ ਅੰਮ੍ਰਿਤਸਰ ਤੋਂ ਤੁਰੇ ਆ, ਉੱਥੇ ਸਾਨੂੰ ਕਮਰੇ ਲਾਟ ਕਰਤੇ ਉਹਨਾਂ ਨੇ। ਕਮਰੇ ਲਾਟ ਕੀ ਕਰਤੇ? ਕਮਰੇ ਪਹਿਲਾਂ ਤਾਂ ਅਸੀਂ ਲੈਣਾ 'ਚ ਲੱਗ ਕੇ ਤਾਂ ਉਹਨਾਂ ਤੋਂ ਕਾਰਡ ਲਏ। ਅੱਛਾ। ਕਾਰਡ ਸਾਨੂੰ ਦੇਤੇ। ਜਦੋਂ ਅਸੀਂ ਇੱਥੇ ਆ ਕੇ ਪੁੱਛਿਆ, ਆਂਦੇ ਜੀ ਤੁਹਾਨੂੰ ਤਾਂ ਟੈਂਟ 'ਚ ਹੀ ਜਾਣਾ ਪਊਗਾ। ਅਸੀਂ ਪੰਜਾ ਸਾਹਿਬ ਗੁਰਦੁਆਰੇ ਟੈਂਟ ਦੇ ਵਿੱਚ ਰਹੇ 2 ਦਿਨ ਰਾਤਾਂ, ਉਹ ਟੈਂਟ ਦੇ ਵਿੱਚ ਰਹੇ। ਨੰਬਰ 2, ਜਿੰਨਾ ਵੀ ਉੱਥੇ ਨਹਾਉਣ ਵਾਲਾ ਗੁਸਲਖਾਨਾ ਹੈ, ਉਹਦੇ ਵਿੱਚ ਪੰਜਾ ਸਾਹਿਬ ਗੁਰਦੁਆਰੇ ਵਿੱਚ ਨਾ ਕੋਈ ਬਾਲਟੀ ਹੈ, ਨਾ ਕੋਈ ਗਲਾਸ ਹੈ, ਨਾ ਕੋਈ ਕੱਪ ਹੈ। ਬਹੁਤ ਔਖੀ ਹੋ ਕੇ ਦੁਨੀਆ ਨਹਾ ਰਹੀ ਹੈ ਉੱਥੇ। ਕੋਈ ਵੀ ਬਾਲਟੀ ਨਹੀਂ ਨਹਾਉਣ ਵਾਲੇ ਗੁਸਲਖਾਨਿਆਂ ਦੇ ਵਿੱਚ। ਕਿਸੇ ਦੀ ਕੁੰਡੀ ਵੀ ਨਹੀਂ ਹੈਗੀ। ਇਹ ਤੁਸੀਂ ਆਪਣੀ ਪ੍ਰਬੰਧਕ ਕਮੇਟੀ ਜਿਹੜੀ ਉੱਥੇ ਦੀ ਉਹਨਾਂ ਨੂੰ ਮੁਤਾਲਬਾ ਨਹੀਂ ਕੀਤਾ? ਮੈਂ ਉੱਥੇ ਕਈ ਬੰਦੇ ਨੂੰ ਮਿਲਿਆ। ਤੁਹਾਡੇ ਜਿਹੜੇ ਆਹ ਮਤਲਬ ਚੈਨਲ ਵਾਲੇ ਆ, ਮੈਂ ਇਹਨਾਂ ਨੂੰ ਵੀ ਮਿਲਿਆ। ਜਦੋਂ ਉਹਨਾਂ ਨੂੰ ਮੈਂ ਗੱਲ ਦੱਸੀ, ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਆਹ ਗੱਲਾਂ ਕਰਨਾ ਚਾਹੁੰਦਾ, ਉਹ ਮੈਨੂੰ ਜਵਾਬ ਦੇਗਾ ਤਾਂ ਮੈਂ ਨਹੀਂ ਭਰਨੀਆਂ ਤੇਰੀਆਂ ਗੱਲਾਂ। ਗੱਲਾਂ ਮੇਰੀਆਂ ਜਾਇਜ਼ ਸੀ, ਕਿਉਂਕਿ ਹਰ ਬੰਦਾ ਨਹਾਉਣ ਵਾਲੇ ਗੁਸਲਖਾਨੇ 'ਚ ਬਾਲਟੀ ਜ਼ਰੂਰ ਚਾਹੀਦੀ ਹੈ। ਕੋਈ ਛੋਟਾ ਜਿਹਾ ਕੱਪ ਹੋਵੇ, ਬੰਦਾ ਨਹਾ ਲੈਂਦਾ ਹੈ। ਉੱਥੇ ਤਾਂ ਟੂਟੀਆਂ ਵੀ ਵਿੱਚ ਵੜੀਆਂ ਪਈਆਂ, ਕੀ ਬੰਦਾ ਬਹਿ ਕੇ ਬੁੜਾ ਬੰਦਾ ਨਹਾਊਗਾ? ਦੇਖੋ ਜੀ, ਇਹਦੇ ਵਿੱਚ ਤੁਸੀਂ ਇਹ ਦੋ ਚੀਜ਼ਾਂ ਹੁੰਦੀਆਂ, ਗਵਰਨਮੈਂਟ ਨੇ ਫੰਡ ਦੇਣਾ ਹੁੰਦਾ ਆ, ਹਾਂਜੀ, ਜਾਂ ਜਿਹੜੇ ਚਲੋ ਲੋਕ ਡੋਨੇਸ਼ਨ ਕਰ ਦਿੰਦੇ ਆ। ਲੇਕਿਨ ਇਹ ਅੱਗੋਂ ਅਪਲਾਈ ਜਿਹੜੀ ਉੱਥੇ ਦੀ ਇੰਤਜ਼ਾਮੀਆ ਹੁੰਦੀ ਉਹਨੇ ਕਰਨਾ ਹੁੰਦਾ ਆ ਕਿ ਇਹ ਜਿਹੜੀ ਸਾਡੇ ਅਸੀਂ ਗੁਸਲਖਾਨਾ ਬਣਾਇਆ ਆ, ਇਹਦੇ ਵਿੱਚ ਪਾਣੀ ਵਾਲੀ ਟੂਟੀ ਸਹੀ ਚੱਲਦੀ ਆ, ਇਹਦੇ ਵਿੱਚ ਨਹਾਉਣ ਲਈ ਟੱਬ ਹੈਗਾ ਆ, ਪਾਣੀ ਪਾਣ ਲਈ ਡੋਂਗਾ ਹੈਗਾ ਆ। ਇਹ ਚੀਜ਼ਾਂ ਅਗਰ ਨਹੀਂ ਹੈਗੀਆਂ ਤੇ ਇਹ ਉਹਨਾਂ ਨੇ ਪੂਰੀਆਂ ਕਰਨੀਆਂ। ਉਹਨਾਂ ਨੂੰ ਨਹੀਂ ਪਤਾ ਸਾਡੇ ਪ੍ਰਾਹੁਣੇ ਆ ਰਹੇ ਆ, ਸਾਡੇ ਮਹਿਮਾਨ ਆ ਰਹੇ ਆ, ਏਡੀ ਦੂਰੋਂ ਅਸੀਂ ਇਹ ਚੀਜ਼ਾਂ ਉਹਨਾਂ ਨੂੰ ਦੇਣੀਆਂ। ਇਹ ਅਸਲ ਚੀਜ਼ ਜਿਹੜੀ ਮੁਤਲਕਾ ਚੀਜ਼, ਹੁਣ ਇੱਥੇ ਤੁਸੀਂ ਆਏ ਨਾ ਨਨਕਾਣਾ ਸਾਹਿਬ, ਇੱਥੇ ਅਗਰ ਚੀਜ਼ਾਂ ਨਹੀਂ ਹੈਗੀਆਂ ਤੇ ਇਹਨਾਂ ਦੀ ਇੰਤਜ਼ਾਮੀਆਂ ਦੀ ਉਹ ਕਹਿ ਲੋ ਨਾ ਅਹਲੀ ਆ। ਨਹੀਂ ਜੀ, ਇੱਥੇ ਸਾਨੂੰ ਬਹੁਤ ਵਧੀਆ ਲੱਗਾ। ਇੱਥੇ ਹੁਣ ਜਿਹੜੇ ਵੀ ਗੁਸਲਖਾਨੇ ਜਾਂਦੇ ਆ, ਬਾਲਟੀ ਜੱਗ ਆਪਣਾ ਛੋਟਾ ਭਾਂਡਾ ਪਿਆ ਨਹਾਉਣ ਵਾਸਤੇ, ਬਹੁਤ ਵਧੀਆ ਨਹਾਤੇ। ਇਹ ਤਾਂ ਫਿਰ ਸਾਫ਼ ਜ਼ਾਹਰ ਆ ਨਾ ਕਿ ਗਵਰਨਮੈਂਟ ਤਾਂ ਫੰਡ ਦਿੰਦੀ ਆ, ਅੱਗੋਂ ਲਾਣ ਵਾਲੇ ਬੰਦੇ ਸਹੀ ਜਗ੍ਹਾ ਤੇ ਨਹੀਂ ਲਾਉਂਦੇ। ਹਾਂਜੀ। ਬਾਕੀ ਇੱਕ ਗੱਲ ਹੋਰ ਹੈ, ਜਿੱਥੋਂ ਸਾਤੋਂ 1800 ਰੁਪਏ ਬੱਸਾਂ ਦੀਆਂ ਟਿਕਟਾਂ ਦਾ ਲੈ ਲਿਆ, ਉੱਥੇ 100 ਹੋਰ ਲੈ ਲੈਣ, ਬਾਲਟੀ ਰੱਖ ਦੇਣ ਉੱਥੇ।
ਨਹੀਂ ਮੁਤਾਲਬਾ ਤੁਹਾਡਾ ਬਿਲਕੁਲ ਜਾਇਜ਼ ਆ, ਕਿਉਂਕਿ ਬਾਲਟੀ ਤੋਂ ਬਗੈਰ ਤਾਂ ਨਹਾਣਾ ਬਹੁਤ ਔਖਾ ਆ। ਹਾਂਜੀ। ਅਗਰ ਬਾਲਟੀ ਵੀ ਹੈਗੀ ਤੇ ਉੱਪਰ ਪਾਣ ਵਾਲਾ ਡੋਂਗਾ ਨਹੀਂ ਹੈਗਾ, ਕੁਛ ਵੀ ਨਹੀਂ ਹੈ। ਉਹ ਤੋਂ ਬਗੈਰ ਵੀ ਤੁਸੀਂ ਨਹੀਂ ਨਹਾ ਸਕਦੇ। ਹਾਂਜੀ। ਮੁਤਾਲਬਾ ਤੁਹਾਡਾ ਜਾਇਜ਼ ਆ, ਲੇਕਿਨ ਇਹ ਇੰਤਜ਼ਾਮੀਆਂ ਦੀ ਨਾਅਹਲੀ ਆ। ਹਾਂਜੀ। ਉਹਨਾਂ ਨੂੰ ਪਤਾ ਸੀ ਸਾਡੇ ਚੜ੍ਹਦੇ ਪੰਜਾਬ ਤੋਂ ਵਿਸਾਖੀ ਮੇਲੇ ਤੇ ਐਡੀ ਦੂਰੋਂ ਬੰਦੇ ਆ ਰਹੇ ਆ, ਹਾਂਜੀ, ਹਾਂਜੀ, ਔਰ ਇਹ ਚੀਜ਼ਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਸੀ। ਹਾਂਜੀ 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 ਤੇ ਬਸ ਧੰਨਵਾਦ ਕਰਦੇ ਆ ਪਾਕਿਸਤਾਨ ਦਾ, ਜਿਨ੍ਹਾਂ ਨੇ ਸਾਨੂੰ ਵੀਜ਼ਾ ਦਿੱਤਾ, ਅਸੀਂ ਇੱਥੇ ਦਰਸ਼ਨ ਮੇਲਾ ਕਰਨ ਆ ਗਏ ਆ। ਹਾਂਜੀ। ਤੁਸੀਂ ਸੁਣਾਓ ਜੀ ਆਪਣੀ ਕੋਈ ਗੱਲਬਾਤ। गलवा साझी अवर अल्लाह नूरो पाया कुदरत के सब बंदे एक नूर ते सब जग उपजया कौन भले को मंदे। सतगुरु नानक ने ये उपदेश दिता सी इत्थे हिंदू सिख ईसाई जड़े ने सब बराबर ने, मुसलमान ने सब आपस ਵਿੱਚ भाई ने, क्योंकि साडे इथों लहिंदे पंजाब तो साडे बजुर्ग जड़े ने 1947 ਵਿੱਚ इथों माइग्रेट हो के गए सी उधर, ते उदों दी उन्हां दी गल्लां सुन के ते इधरों दे या यूट्यूब राहीं जे चैनल ਚੱਲਿਆ ਇਹਦੇ ਰਾਹੀਂ ਜਿਹੜੀਆਂ ਨਾਲ ਬੜਾ ਪਿਆਰ ਮੁਹੱਬਤ ਸਾਨੂੰ ਹੀ ਆਉਂਦਾ ਹੈ, ਕਿਉਂਕਿ ਠੀਕ ਹੈ ਸਾਡਾ ਜਨਮ ਇੱਥੋਂ ਦਾ ਨਹੀਂ ਹੈਗਾ, ਪਰ ਸਾਡੇ ਜਿਹੜੇ ਉਹ ਬਜ਼ੁਰਗ ਇੱਥੋਂ ਗਏ ਨੇ ਉਹਨਾਂ ਦੀ ਜਦੋਂ ਗੱਲਾਂ ਸੁਣੀ ਦੀ ਹੈ ਤੇ ਸਾਡੇ ਵੀ ਉਹ ਖੂਨ ਜਿਹੜਾ ਤੜਫਦਾ ਇਸ ਧਰਤੀ ਦੇ ਨਾਲ, ਸਾਡਾ ਜਿਹੜਾ ਹੈ ਇੱਥੋਂ ਦਾ ਸਾਡਾ ਰਿਸ਼ਤਾ ਜੁੜਿਆ ਹੋਇਆ ਹੈ। ਤੇ ਬੜਾ ਲੋਕ ਜਿਹੜੇ ਨੇ ਅੱਗੇ, ਕਿਉਂਕਿ ਮੈਂ ਤਾਂ ਪਹਿਲੀ ਦਫਾ ਆਇਆ ਇੱਥੇ, ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਹੈ ਸਤਿਗੁਰੂ ਨਾਨਕ ਦਾ, ਕਿਉਂਕਿ ਮੈਂ ਇੱਕ ਕਹਿ ਲਓ ਸਹਿਜਧਾਰੀ ਸਿੱਖ ਹੈਗਾ, ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਆ, ਪਰ ਉਹ ਲੋਕ ਕਹਿੰਦੇ ਸੀ ਵੀ ਤੇਰਾ ਵੀਜ਼ਾ ਨਹੀਂ ਲੱਗਣਾ। ਮੈਂ ਕੋਈ ਗੱਲ ਨਹੀਂ, ਜੋ ਉਹਨਾਂ ਦਾ ਉਹਨਾਂ ਲੋਕਾਂ ਦਾ ਪਿਆਰ ਹੈ, ਜੇ ਗੁਰੂ ਨਾਨਕ ਦੇਵ ਦੀ ਮਿਹਰ ਹੋਈ ਤਾਂ ਮੇਰਾ ਵੀਜ਼ਾ ਜ਼ਰੂਰ ਲੱਗੇਗਾ। ਪਰ ਮੈਨੂੰ ਜਿਹੜਾ ਮੇਰਾ ਵੀਜ਼ਾ ਲੱਗਿਆ, ਮੈਂ ਇੱਥੇ ਆਇਆ, ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ, ਕਿਉਂਕਿ ਇੱਥੋਂ ਦੇ ਲੋਕ ਮੈਂ YouTube ਰਾਹੀਂ ਵੀ ਸੁਣਦਾ, ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਸੁਣਦਾ ਉਹਨਾਂ, ਉਹ ਬਹੁਤ ਪਿਆਰ ਕਰਦੇ ਨੇ ਤੇ ਇੱਕ ਦੂਜੇ ਨੂੰ ਮਿਲ ਜੱਫੀਆਂ ਪਾਉਂਦੇ ਨੇ, ਕਿਉਂਕਿ ਆਪਣਾ ਕਲਚਰ ਇੱਕ ਹੈ, ਆਪਣਾ ਬਲੱਡ ਇੱਕ ਹੈਗਾ ਹੈ, ਆਪਣੀ ਧਰਤੀ ਇੱਕ ਹੈਗੀ ਹੈ, ਪੰਜਾਬ ਹੈ, ਪੰਜਾਬ ਵੰਡਿਆ ਨਹੀਂ ਗਿਆ, ਪੰਜਾਬ ਨੂੰ ਵੱਢਿਆ ਗਿਆ ਹੈ। ਕਿਉਂਕਿ ਲੋਕ ਇੱਕ ਦੂਜੇ ਨੂੰ ਚਾਹੁੰਦੇ ਨੇ, ਅਸੀਂ ਇੱਥੇ ਆਏ ਹਾਂ, ਰਾਤ ਵੀ ਆਏ ਹਾਂ, ਬੜਾ ਸਕੂਨ ਇੱਥੇ ਮਿਲਿਆ ਹੈ। ਠੀਕ ਹੈ, ਪੰਜਾ ਸਾਹਿਬ ਗਏ ਹਾਂ, ਜਿਵੇਂ ਕਿ ਇਹਨਾਂ ਨੇ ਵੱਡੇ ਭਾਈ ਸਾਹਿਬ ਨੇ ਗੱਲ ਕੀਤੀ ਹੈ, ਉੱਥੇ ਦਿੱਕਤਾਂ ਬਹੁਤ ਆਈਆਂ ਨੇ, ਪਰ ਇੱਥੇ ਆ ਕੇ ਜਿਹੜਾ ਸਕੂਨ ਮਿਲਿਆ ਨਾ, ਮੈਂ ਅੱਗੇ ਇੱਥੇ ਤੁਹਾਡੇ ਪਿੱਛੇ ਆ ਰਿਹਾ ਸੀ ਤੇ ਮੈਂ ਕਹਿ ਰਿਹਾ ਸੀ, ਮੈਂ ਇੱਥੇ ਆ ਕੇ ਬਹੁਤ ਨਜ਼ਾਰਾ ਆਇਆ ਹੈ। ਬੜਾ ਗੁਰੂ ਨਾਨਕ ਦੀ ਬੜੀ ਕਿਰਪਾ ਹੋਈ ਹੈ ਕਿ ਲੋਕ ਜਿਹੜੇ ਇਹਨਾਂ ਬੜੇ ਪਿਆਰ ਨਾਲ ਮਿਲਦੇ ਨੇ, ਇੱਕ ਦੂਜੇ ਨੂੰ ਵੇਖਦੇ ਨੇ, ਲੋਕਾਂ ਦੀਆਂ ਜ਼ਮੀਰਾਂ ਜਿਹੜੀਆਂ ਨੇ ਉਹ ਜਾਗਦੀਆਂ ਨੇ, ਜ਼ਮੀਰਾਂ ਮਰੀਆਂ ਨਹੀਂ, ਉਹ ਅਜੇ ਉਵੇਂ ਪਿਆਰ ਮੁਹੱਬਤ ਕਰਦੇ ਨੇ। ਅਸੀਂ ਇਸ ਗੁਰੂ ਨਾਨਕ ਦੀ ਧਰਤੀ ਤੇ ਆ ਕੇ, ਇਹਨਾਂ ਦੇ ਇੱਥੇ ਆ ਕੇ ਸਜਦਾ ਕਰਦੇ ਹਾਂ। ਅਸੀਂ ਆ ਕੇ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਨੂੰ ਜਿਹੜਾ ਨਾ ਇੱਕ ਦੇ ਜਿਹੜੇ ਪੁਰਾਣੇ ਲੋਕ ਇੱਥੇ ਬੈਠੇ ਨੇ, ਜਿਹੜੇ ਕਿ ਸਾਨੂੰ ਮਿਲਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ, ਸਾਨੂੰ ਇੰਨੀ ਕੁ ਖੁੱਲ੍ਹ ਇਜਾਜ਼ਤ ਜ਼ਰੂਰ ਦਿੱਤੀ ਜਾਵੇ, ਭਾਵੇਂ ਆਪਣੀ ਸਿਕਿਉਰਿਟੀ ਜਿਹੜੀ ਨਾਲ ਭੇਜ ਦੇਣ ਜਾਂ ਕੁਝ ਵੀ ਹੈ, ਸਾਡੀ ਜਿਹੜੀ ਰਿਕੁਐਸਟ ਜਿਹੜੀ ਉਹ ਮਨਜ਼ੂਰ ਕਰਨ ਤੇ ਅਸੀਂ ਉਹਨਾਂ ਲੋਕਾਂ ਨੂੰ ਮਿਲੀਏ ਜਿਹੜੇ ਸਾਨੂੰ ਪਿਆਰ ਮੁਹੱਬਤ ਕਰਦੇ ਨੇ, ਜਾਂ ਅਸੀਂ ਉਹਨਾਂ ਨੂੰ ਕਰੀਏ ਜਾਂ ਉਹ ਸਾਨੂੰ ਕਰਦੇ ਨੇ। ਇਹ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਦਾ ਇੱਥੋਂ ਦੀ ਸਰਕਾਰ ਨੂੰ ਜਾਂ ਇੱਥੋਂ ਦੀ ਕਮੇਟੀ ਨੂੰ ਕਿ ਸਾਨੂੰ ਜਿਹੜਾ ਨਾ ਉਹਨਾਂ ਲੋਕਾਂ ਨਾਲ ਜ਼ਰੂਰ ਮਿਲਣ ਦਿੱਤਾ ਜਾਵੇ, ਸਾਨੂੰ ਪਿੰਡ ਜ਼ਰੂਰ ਵਿਖਾਏ ਜਾਣ। ਇਹ ਤਾਂ ਜੀ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਅਪੀਲ ਕਰਦੇ ਹਾਂ ਗਵਰਨਮੈਂਟ ਦੇ ਅੱਗੇ, ਪਹਿਲੇ ਵੀ ਇਹੀ ਗੱਲ ਅਸੀਂ ਕਰਦੇ ਆ ਰਹੇ ਹਾਂ ਕਿ ਇਹ ਜਿਹੜੇ ਇੰਨੀ ਦੂਰੋਂ ਆ ਕੇ ਇੰਨਾ ਨੇੜੇ ਹੋ ਕੇ ਵੀ ਆਪਣੇ ਜਨਮ ਭੂਮੀਆਂ, ਬੜੇ ਆਪਣੇ ਇਹਨਾਂ ਦੇ ਬਜ਼ੁਰਗਾਂ ਦੀਆਂ ਜਨਮ ਭੂਮੀਆਂ ਉੱਤੇ ਨਹੀਂ ਜਾ ਸਕਦੇ, ਇਹਨਾਂ ਨੂੰ ਇੰਨੀ ਕੁ ਇਜਾਜ਼ਤ ਹੋਣੀ ਚਾਹੀਦੀ। ਮੈਂ ਸਮਝਦਾ ਇਹ ਚੀਜ਼ ਜਿਹੜੀ ਇਨਸਾਨ ਦੇ ਇਮੋਸ਼ਨ ਨਾਲ ਜੁੜੀ ਹੋਈ ਆ, ਉਹਦੇ ਜਜ਼ਬਾਤ ਨਾਲ ਜੁੜੀ ਹੋਈ ਆ, ਤੇ ਜਜ਼ਬਾਤ ਨਾਲ ਖੇਡਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ, ਇਸ ਕਰਕੇ ਥੋੜੀ ਜੀ ਇਜਾਜ਼ਤ ਮਿਲਣੀ ਚਾਹੀਦੀ ਆ। ਅੱਛਾ ਜੀ, ਮੈਨੂੰ ਇਹ ਦੱਸੋ ਵੀ ਆਪਣਾ ਪਹਿਲੇ ਵੀ ਸਫ਼ਰ ਹੋਇਆ ਜਾਂ ਕਿ ਪਹਿਲੀ ਦਫਾ ਹੀ ਆਏ? ਮੈਂ ਜੀ ਤੀਜੀ ਵਾਰ ਆਇਆ ਜੀ। ਪਹਿਲਾਂ 2006 ਵਿੱਚ ਆਇਆ, ਫਿਰ 2019 ਚ 550 ਸਾਲਾਂ ਤੇ ਆਏ ਹਾਂ। ਹੁਣ ਆਪ ਇਸ ਵਾਰੀ ਬਾਬੇ ਨਾਨਕ ਨੇ ਮਿਹਰ ਕੀਤੀ ਹੈ ਤੇ ਦਰਸ਼ਨ ਕਰਵਾਏ। ਪੰਜਾ ਸਾਹਿਬ ਤੋਂ ਗਏ ਹਾਂ, ਸਿੱਧਾ ਪੰਜਾ ਸਾਹਿਬ ਤੋਂ ਆਉਣਾ ਹੋ ਕੇ ਇੱਥੇ ਨਨਕਾਣਾ ਸਾਹਿਬ ਆਏ ਹਾਂ, ਤੇ ਬਾਬੇ ਨਾਨਕ ਦੀ ਬੜੀ ਮਿਹਰ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨ ਗਵਰਨਮੈਂਟ ਦਾ, ਜਿਨ੍ਹਾਂ ਨੇ ਸਾਨੂੰ ਵਿਜੇ ਦੇ ਕੇ ਤੇ ਸਾਨੂੰ ਦਰਸ਼ਨ ਕਰਨ ਦੇ ਦਿਦਾਰੇ ਕਰਾਏ। ਬਾਕੀ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਪਾਕਿਸਤਾਨ ਦੇ ਲੋਕ ਹਨ, ਉਹਨਾਂ ਨੇ ਸਾਨੂੰ ਬਹੁਤ ਹੀ ਅਦਬ ਦਿੱਤਾ, ਬਹੁਤ ਹੀ ਸਾਡੀ ਇੱਜ਼ਤ ਕੀਤੀ, ਬਹੁਤ ਬੜਾ ਸਤਿਕਾਰ ਮਿਲਿਆ ਜੀ, ਬੜਾ ਪਿਆਰ ਮਿਲਿਆ ਜੀ ਸਾਰੇ ਲੋਕਾਂ ਕੋਲੋਂ। ਬਾਕੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਾਨੂੰ ਪਿੰਡਾਂ ਵਿੱਚ ਨਹੀਂ ਜਾਣ ਦਿੱਤਾ ਗਿਆ, ਆਪਦੇ ਪਿੰਡ, ਸਾਡਾ ਪਿੰਡ ਦੀਪਾਲਪੁਰ ਤਹਿਸੀਲ ਦੇ ਅਮਲੀ ਮੋਤੀ ਪਿੰਡ ਹੈ, ਉਕਾੜਾ ਜ਼ਿਲ੍ਹਾ ਹੈ ਹੁਣ, ਪਹਿਲਾਂ ਉਦੋਂ ਮਿੰਟ ਕੁਮਰੀ ਜ਼ਿਲ੍ਹਾ ਸੀਗਾ, ਤੇ ਸਾਡੇ ਪਿੰਡ ਦੇ ਜਾਣ ਦੀ ਬੜੀ ਖੁਆਇਸ਼ ਹੈ। ਪਿੰਡ ਦਾ ਨਾਂ ਕੀ ਹੈ? ਪਿੰਡ ਹੈ ਅਮਲੀ ਮੋਤੀ। ਹਾਂਜੀ, ਤੇ ਇਹ ਮੁੰਡਾ ਵੀ, ਇਹ ਵੀ ਅਮਲੀ ਮੋਤੀ ਦੇ ਰਹਿਣ, ਦਾਦਕੇ ਅਮਲੀ ਮੋਤੀ ਦੇ ਨੇ, ਸਾਡੇ ਦਾਦਕੇ ਇੱਥੇ ਰਹਿਣ ਵਾਲੇ ਨੇ, ਸਾਡਾ ਇੱਕੋ ਪਿੰਡ ਹੈ ਜੀ। ਤੇ ਅੱਛਾ, ਜਦੋਂ ਤੁਸੀਂ ਇੱਥੋਂ ਜਾਂਦੇ, ਹੁਣ ਤਾਂ ਤੀਸਰੀ ਵਾਰੀ ਆਏ ਆ, ਤਾਂ ਤੁਹਾਨੂੰ ਲੋਕ ਪੁੱਛਦੇ ਹੋਣੇ ਯਾਰ ਕਿੱਦਾਂ ਉੱਥੇ ਪਾਕਿਸਤਾਨ 'ਚ ਕੀ ਦੇਖਿਆ, ਕੀ ਕੀਤਾ, ਲੋਕ ਕਿੱਦਾਂ ਦਾ ਸੀ, ਕੀ ਦੱਸਦੇ ਹੁੰਦੇ? ਬੜਾ ਪੁੱਛਦੇ ਜੀ, ਸਾਰੀਆਂ ਗੱਲਾਂ ਪੁੱਛਦੇ ਨੇ ਵੀ ਉਧਰ ਜਾ ਕੇ ਤੁਸੀਂ ਪਿੰਡਾਂ 'ਚ ਗਏ ਜੇ ਕਿ ਨਹੀਂ ਗਏ ਜੀ।
ਅਸੀਂ ਆਗੇ ਪਿੰਡਾਂ 'ਚ ਜਾਣ ਹੀ ਕੋਈ ਨਹੀਂ ਦਿੰਦਾ, ਤੇ ਅਸੀਂ ਤੁਹਾਨੂੰ ਕੀ ਦੱਸੀਏ। ਬਾਕੀ ਇੱਧਰ ਦੇ ਜਿਵੇਂ ਨਨਕਾਣਾ ਸਾਹਿਬ ਆ ਗਏ, ਪੰਜਾ ਸਾਹਿਬ ਆ ਗਏ, ਇਸ ਦੇ ਬਾਰੇ ਅਸੀਂ ਸਾਰੀ ਹਕੀਕਤ ਨਾਲ ਨੂੰ ਦੱਸਦੇ ਹਾਂ ਵੀ ਪਾਕਿਸਤਾਨ ਬਹੁਤ ਸੁਧਰਿਆ ਦੇਸ਼ ਹੈ। ਕਈ ਲੋਕ ਕਹਿੰਦੇ ਨੇ ਵੀ ਇਸ ਪਾਕਿਸਤਾਨ ਦੇ ਵਿੱਚ ਕੀ ਹੈਗਾ। ਮੈਂ ਕਹਿੰਦਾ ਵੀ ਪਾਕਿਸਤਾਨ ਤੇ ਇੰਡੀਆ ਨਾਲੋਂ ਘੱਟ ਕੁਝ ਵੀ ਨਹੀਂਗਾ। ਪਾਕਿਸਤਾਨ ਵਿੱਚ ਬਹੁਤ ਕੁਝ ਹੈਗਾ। ਮਿਹਨਤਕਸ਼ ਲੋਕ ਹੈਗੇ ਇੱਥੇ। ਇਹ ਨਹੀਂ ਵੀ ਪਾਕਿਸਤਾਨ ਦੇ ਵਿੱਚ ਬਹੁਤ ਗਰੀਬੀ ਹੈ, ਨਹੀਂ। ਗਰੀਬ ਅਮੀਰ ਸਾਰੇ ਦੇਸ਼ਾਂ 'ਚ ਹੈਗੇ ਨੇ, ਚਾਹੇ ਇੰਡੀਆ ਚਾਹੇ ਕੋਈ, ਸਭ ਦੇਸ਼ਾਂ ਦੇ ਵਿੱਚ ਅਮੀਰ ਗਰੀਬ ਹੁੰਦੇ। ਤੇ ਇਸ ਵਾਸਤੇ ਇੱਥੇ ਸਾਨੂੰ ਲੋਕਾਂ ਦਾ ਸੁਭਾਅ ਤੇ ਸਾਨੂੰ ਮਿਲਣਸਾਰ ਬੜੇ ਲੱਗੇ। ਸਾਨੂੰ ਇੱਜ਼ਤ ਦਿੱਤੀ, ਸਤਿਕਾਰ ਦਿੱਤਾ ਤੇ ਪਿਆਰ ਦਿੱਤਾ ਹੈ। ਸਰਦਾਰ ਸਾਹਿਬ ਹੁਣਾਂ ਨਾਲ ਗੱਲ ਹੋਈ ਆ, ਇਹਨਾਂ ਨੇ ਦੱਸਿਆ, ਇਹਨਾਂ ਨੇ ਖੁਸ਼ੀਆਂ ਵੀ ਜਿਹੜੀਆਂ ਖੁਸ਼ਗਵਾਰ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਪਾਕਿਸਤਾਨ 'ਚ, ਪਾਕਿਸਤਾਨ ਦੀ ਗੌਰਮੈਂਟ ਦੀ ਤਰਫੋਂ, ਪਾਕਿਸਤਾਨ ਦੇ ਲੋਕਾਂ ਦੀ ਤਰਫੋਂ, ਉਹ ਵੀ ਦੱਸੀਆਂ। ਜਿਹੜੀਆਂ ਥੋੜਾ ਮਾੜਾ ਚੰਗਾ ਇੰਤਜ਼ਾਮਾਤ ਦੇ ਵਿੱਚ ਕਮੀ ਸੀ ਉਹ ਵੀ ਇਹਨਾਂ ਨੇ ਦੱਸੀ। ਔਰ ਮੈਂ ਆਪਣੀ ਕੌਮ ਦੀ ਤਰਫੋਂ, ਆਪਣੀ ਗੌਰਮੈਂਟ ਦੀ ਤਰਫੋਂ ਔਰ ਉਹਨਾਂ ਲੋਕਾਂ ਦੀ ਤਰਫੋਂ ਜਿਹੜੇ ਇਹਦੇ ਜ਼ਿੰਮੇਦਾਰ ਆ, ਮੈਂ ਇਹਨਾਂ ਸਰਦਾਰਾਂ ਕੋਲੋਂ ਮਾਜ਼ਰਤ ਕਰਦਾ ਇਸ ਚੀਜ਼ ਦੀ, ਸੌਰੀ ਅਸੀਂ ਕਰਦੇ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹਨਾਂ ਤੇ ਉਹ ਸਹੀ ਤਰ੍ਹਾਂ ਪੂਰੇ ਨਹੀਂ ਉਤਰ ਸਕੀ ਸਾਡੀ ਇੰਤਜ਼ਾਮੀਆਂ। ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਜਿਹੜੀਆਂ ਇਹਨਾਂ ਦੀਆਂ ਇਹ ਕਮੀਆਂ ਕੋਤਾਹੀਆਂ ਦੱਸਦੇ ਉਹ ਪੂਰੀਆਂ ਕੀਤੀਆਂ ਜਾਣ। ਔਰ ਬਿਲਾਸ਼ੁਬਾ ਗੌਰਮੈਂਟ ਤਾਂ ਇਸ ਕੰਮ ਦੇ ਵਿੱਚ ਬਹੁਤ ਕੋਸ਼ਿਸ਼ ਕਰਦੀ ਆ, ਲੇਕਿਨ ਕੁਝ ਇੰਤਜ਼ਾਮੀਆਂ ਦੇ ਬੰਦੇ ਹੁੰਦੇ ਜਿਹੜੇ ਇਹਦੇ ਵਿੱਚ ਆ ਕੇ ਥੋੜ੍ਹਾ ਜਿਹਾ ਖਲਲ ਪਾ ਦਿੰਦੇ ਆ। ਅਸੀਂ ਉਹਨਾਂ ਦੀ ਤਰਫੋਂ ਵੀ ਮਾਜ਼ਰਤ ਕਰਦੇ ਇਹਨਾਂ ਕੋਲੋਂ, ਤਾਂ ਕਿ ਇਹ ਜਦੋਂ ਦੁਬਾਰਾ ਆਣ ਇਹਨਾਂ ਦੀ ਇਹ ਕਮੀ ਜਿਹੜੀ ਹੈ ਦੂਰ ਕੀਤੀ ਜਾਵੇ। ਇਨਸ਼ਾਅੱਲਾ ਜੀ ਇੱਥੇ ਅਸੀਂ ਵਿਸਾਖੀ ਤੇ ਆਏ ਹੋਏ ਦੋਸਤਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਤੁਹਾਨੂੰ ਹੋਰ ਵੀ ਵੀਡੀਓ ਦਿਖਾਵਾਂਗੇ ਜੀ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।